हालेलुया। खुदाबंद प्रभु यीशु मसीह तेरा शुक्र करते ਅਸੀਂ तेरा ਧੰਨਵਾਦ ਕਰਦੇ पिता परमेश्वर तू बहुत ही दयालु ते कृपालु बाप आ प्रभु। तू बहुत ही प्यार ना भरिਆ परमेश्वर ते तरस ना भरिਆ परमेश्वर आ प्रभु जी। ਅਸੀਂ तेरा शुक्र करते ਅਸੀਂ तेरा ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ तेरा ਧੰਨਵਾਦ ਕਰਦੇ पिता परमेश्वर यीशु जी जो तू ਸਾਡੀਆਂ ਜ਼ਿੰਦਗੀਆਂ 'ਚ ਲੈ ਕੇ ਆਂਦਾ पिता परमेश्वर यीशु जी। तेरा धन्यवाद करते प्रभु यीशु जी। तेरा लखां बार करोड़ों बार तेरा धन्यवाद करते। जो भी अज दा वचन हो मैं ना बोला बल्कि तेरा पुत्र आत्मा काम करे पिता परमेश्वर। हालेलुया। जो तू साडे नाल गलबात कर ली जा रहे पिता परमेश्वर यीशु तेरे नाम नूं इज्जत तेरे नाम नूं जलाल देंदे पिता परमेश्वर। जो भी अज दा वचन हो प्रभु यीशु जिन्ने भी भैन भाई इस वचन नूं सुणन प्रभु जी बहुत बड़ियां बरकतां ते आशा पाउण प्रभु और पिता परमेश्वर तेरे वचनां दे मुताबिक चल सकण यीशु मसीह नासरी दे नाम च मंगदे आमीन। खुदावंद प्रभु यीशु मसीह का शुक्र करते हो धन्यवाद करते हो नाम नूं इज्जत ਉਹਦੇ ਨਾਮ ਨੂੰ ਚਲਾਲ ਦਿੰਦੇ ਔਰ ਪ੍ਰਭੂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਪਰਮੇਸ਼ਰ ਦਾ ਵਚਨ ਜਿਹੜਾ ਆ ਸਾਡੇ ਲਈ ਜਿਹੜਾ ਸਿੱਖਣਾ ਔਰ ਪੜ੍ਹਨਾ ਜਿਹੜਾ ਬਹੁਤ ਹੀ ਜ਼ਰੂਰੀ ਹੈ। ਹਾਲੇਲੂਇਆ। ਔਰ ਪਰਮੇਸ਼ਰ ਦਾ ਵਚਨ ਹੀ ਸਾਨੂੰ ਜਿਹੜਾ ਆ ਉਹ ਇੱਕ ਅੱਛੇ ਰਾਹ ਤੇ ਪਾ ਸਕਦਾ ਹੈ, ਅੱਛੀ ਜ਼ਿੰਦਗੀ ਸਾਨੂੰ ਜੀਣ ਦੇ ਲਈ ਦੇ ਸਕਦਾ ਹੈ। ਔਰ ਪਰਮੇਸ਼ਰ ਦਾ ਵਚਨ ਜਿੰਨਾ ਚਿਰ ਅਸੀਂ ਪੜ੍ਹਦੇ ਨਹੀਂ ਉਹਦੇ ਉੱਪਰ ਨਹੀਂ ਅਸੀਂ ਚੱਲਦੇ ਤਾਂ ਉਹਨਾਂ ਚਿਰ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਡਰਾਈਨੈਸ ਹੋ ਜਾਂਦੀਆਂ, ਸੁੱਕ ਜਾਂਦੀਆਂ ਆ। ਹਾਲੇਲੂਇਆ। ਜਿਸ ਤਰ੍ਹਾਂ ਇੱਕ ਦਰਖਤ ਜਿਹੜਾ ਹੈ ਉਹ ਦਰਖਤ ਜਿਹੜਾ ਆ ਉਹ ਦਰਖਤ ਦੇ ਵਿੱਚ ਜਿਹੜੀ ਟਾਹਣੀ ਜਿਹੜੀ ਲੱਗੀ ਨਾ ਰਹੇ ਤਾਂ ਹਮੇਸ਼ਾ ਜਿਹੜੀ ਆ ਉਹ ਸੁੱਕ ਜਾਂਦੀ ਆ, ਝੜ ਜਾਂਦੀ ਆ ਤੇ ਉਹਨੂੰ ਅੱਗ ਦੇ ਵਿੱਚ ਛੱਡ ਦਿੱਤਾ ਜਾਂਦਾ। ਜੇ ਉਹ ਟਾਹਣੀ ਜਿਹੜੀ ਆ ਦਰਖਤ ਦੇ ਵਿੱਚ ਲੱਗੀ ਰਵੇ ਤਾਂ ਹਮੇਸ਼ਾ ਹਰਿਆ ਭਰੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਵੀ ਜਿਹੜੀਆਂ ਆ ਜੇਕਰ ਅਸੀਂ ਪਰਮੇਸ਼ਰ ਦੇ ਨਾਲ ਔਰ ਪਰਮੇਸ਼ਰ ਦੇ ਵਚਨ ਦੇ ਨਾਲ ਔਰ ਪਰਮੇਸ਼ਰ ਦੀਆਂ ਗੱਲਾਂ ਦੇ ਨਾਲ ਔਰ ਦੁਆਵਾਂ ਦੇ ਨਾਲ ਦੇ ਵਿੱਚ ਅਸੀਂ ਬਣੇ ਰਹਿੰਦੇ ਆ ਤਾਂ ਸੱਚਮੁੱਚ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਹਰੀਆਂ ਭਰੀਆਂ ਰਹਿੰਦੀਆਂ ਹੈ। ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਨਾਲ ਨਹੀਂ ਬਣੇ ਰਹਿੰਦੇ ਤਾਂ ਅਸੀਂ ਬਰਕਤ ਨਹੀਂ ਪਾ ਸਕਦੇ। ਹਾਲੇਲੂਇਆ। ਸਾਨੂੰ ਬਰਕਤਾਂ ਤੇ ਆਸ਼ਾ ਨਹੀਂ ਮਿਲ ਸਕਦੀਆਂ। ਜੇਕਰ ਸੱਚਮੁੱਚ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਆ ਤਾਂ ਸੱਚਮੁੱਚ ਅਸੀਂ ਪਰਮੇਸ਼ਰ ਸਾਨੂੰ ਬਹੁਤ ਬਲੈਸ ਕਰਦਾ ਹੈ ਔਰ ਬਰਕਤਾਂ ਦਿੰਦਾ, ਹਰ ਗੱਲ ਦੇ ਵਿੱਚ ਤੁਹਾਡੀ ਮਦਦ ਤੇ ਸਹਾਇਤਾ ਕਰਦੇ ਆ। ਔਰ ਪਰਮੇਸ਼ਰ ਦਾ ਵਚਨ ਦੇ ਵਿੱਚੋਂ ਆਪਾਂ ਅੱਜ ਦੇਖਦੇ ਆ ਸਾਡਾ ਮੇਨ ਵਿਸ਼ਾ ਵੀ ਇਹੀ ਹੈ, ਪ੍ਰਭੂ ਨੂੰ ਖੋਜੋ ਤੇ ਬਰਕਤ ਪਾਓਗੇ। ਮੇਨ ਵਿਸ਼ਾ ਹੈ ਕਿ ਪ੍ਰਭੂ ਨੂੰ ਖੋਜੋਗੇ ਤੇ ਬਰਕਤਾਂ ਪਾਓਗੇ। ਹਾਲੇਲੂਇਆ। ਬਿਨਾਂ ਪ੍ਰਭੂ ਨੂੰ ਖੋਜੇ ਬਰਕਤ ਨਹੀਂ ਪਾ ਸਕਦੇ ਅਸੀਂ। ਹਾਲੇਲੂਇਆ। ਸੱਚਮੁੱਚ ਜੇ ਅਸੀਂ ਬਰਕਤਾਂ ਪਾਉਣੀਆਂ ਤਾਂ ਸਾਨੂੰ ਪਰਮੇਸ਼ਰ ਨੂੰ ਖੋਜਣਾ ਪਊਗਾ, ਪਰਮੇਸ਼ਰ ਦਾ ਵਚਨ ਪੜ੍ਹਨਾ ਪਊਗਾ ਔਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਪਰਮੇਸ਼ਰ ਨੂੰ ਖੋਜਣਾ ਪਊਗਾ। ਹਾਲੇਲੂਇਆ। ਹਾਲੇਲੂਇਆ। ਔਰ ਪਰਮੇਸ਼ਰ ਦਾ ਸ਼ੁਕਰ ਕਰਦੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਦੇਖਦੇ ਹਾਂ ਦੂਸਰਾ ਇਤਿਹਾਸ ਉਹਦੀ 26 ਆਇਤ ਦੀ 5 ਆਇਤ ਆਪਾਂ ਜਦੋਂ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ। ਹਾਲੇਲੂਇਆ। ਉਹ ਜ਼ਕਰੀਆ ਦੇ ਦਿਨਾਂ ਵਿੱਚ ਹਾਲੇਲੂਇਆ ਉਹ ਜ਼ਕਰੀਆ ਦੇ ਦਿਨਾਂ ਦੇ ਵਿੱਚ ਜੋ ਪਰਮੇਸ਼ਰ ਦੀਆਂ ਦ੍ਰਿਸ਼ਟਾਂਤ ਵਿੱਚ ਗਿਆਨਵਾਨ ਸੀ, ਪਰਮੇਸ਼ਰ ਦਾ ਤਾਲਿਬ ਸੀ। ਹਾਲੇਲੂਇਆ। ਅਤੇ ਜਦੋਂ ਤੱਕ ਉਹ ਯਹੋਵਾ ਦਾ ਤਾਲਿਬ ਰਿਹਾ ਪਰਮੇਸ਼ਰ ਨੇ ਉਸ ਨੂੰ ਸਫਲ ਕੀਤਾ। ਜਿੰਨਾ ਚਿਰ ਉਹ ਪਰਮੇਸ਼ਰ ਦੇ ਵਿੱਚ ਜੁੜਿਆ ਰਿਹਾ, ਪਰਮੇਸ਼ਰ ਦੇ ਨਾਲ ਜੁੜਿਆ ਰਿਹਾ, ਉਹਨਾਂ ਚਿਰ ਪਰਮੇਸ਼ਰ ਨੇ ਉਸ ਨੂੰ ਕੀ ਕੀਤਾ? ਸਫਲ ਕੀਤਾ ਮੇਰੇ ਚੀਜ਼ੋ। ਹਾਲੇਲੂਇਆ। ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਆ, ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਨਾਲ ਬਣੇ ਰਹਿੰਦੇ ਆ, ਜਿੰਨਾ ਚਿਰ ਅਸੀਂ ਪਰਮੇਸ਼ਰ ਨੂੰ ਖੋਜਦੇ ਰਹਿੰਦੇ ਆ ਤਾਂ ਪਰਮੇਸ਼ਰ ਦੇ ਵਿੱਚ ਕੋਈ ਵੀ ਕੰਮ ਜਿਹੜਾ ਅਸੀਂ ਕਰਦੇ ਆ ਤੇ ਉਹ ਹਮੇਸ਼ਾ ਸਫਲ ਰਹਿੰਦਾ ਹੈ। ਜਿਸ ਦਾ ਪਰਮੇਸ਼ਰ ਦੇ ਵਚਨ ਦੇ ਵਿੱਚ ਵੀ ਲਿਖਿਆ ਹੈ ਜਿਹੜਾ ਜ਼ਕਰੀਆ ਜਿਹੜਾ ਸੀਗਾ ਉਹ ਜਿੰਨਾ ਚਿਰ ਪਰਮੇਸ਼ਰ ਦੇ ਹਾਲੇਲੂਇਆ ਵਿੱਚ ਬਣਿਆ ਰਿਹਾ, ਪਰਮੇਸ਼ਰ ਦੇ ਨਾਲ ਬਣਿਆ ਰਿਹਾ, ਉਹਨਾਂ ਚਿਰ ਉਹ ਸਫਲ ਹੁੰਦਾ ਰਿਹਾ। ਹਾਲੇਲੂਇਆ। ਬਹੁਤ ਸਾਰੇ ਲੋਕ ਮੇਰੇ ਜੋ ਅੱਜ ਕੱਲ ਆਪਣੇ ਕੋਲੋਂ ਉਹ ਪਰਮੇਸ਼ਰ ਦੇ ਕੋਲੋਂ ਬਰਕਤਾਂ ਪਾਉਣਾ ਚਾਹੁੰਦੇ ਆ ਪਰ ਉਹ ਵਿੱਚ ਨਹੀਂ ਬਣੇ ਰਹਿੰਦੇ ਪਰਮੇਸ਼ਰ ਦੇ ਨਾਲ, ਉਹ ਪਰਮੇਸ਼ਰ ਨਾਲ ਜੁੜੇ ਨਹੀਂ ਰਹਿੰਦੇ। ਪਰ ਜਿਹੜੇ ਜੁੜੇ ਰਹਿੰਦੇ ਆ ਤਾਂ ਸੱਚਮੁੱਚ ਉਹ ਪਰਮੇਸ਼ਰ ਜ਼ਕਰੀਆ ਦੀ ਤਰ੍ਹਾਂ ਉਹ ਪਰਮੇਸ਼ਰ ਦੇ ਕੋਲੋਂ ਹਮੇਸ਼ਾ ਸਫਲ ਹੁੰਦੇ ਆ। ਮੇਰੇ ਜੋ ਸੱਚਮੁੱਚ ਅੱਜ ਅਸੀਂ ਸਿੱਖਿਆ ਪਰਮੇਸ਼ਰ ਦੇ ਵਿੱਚੋਂ ਜੇਕਰ ਅਸੀਂ ਸਫਲ ਹੋਣਾ ਜ਼ਕਰੀਆ ਦੀ ਤਰ੍ਹਾਂ ਤਾਂ ਅਸੀਂ ਕੀ ਕਰਨਾ? ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਹੈ ਤਾਂ ਹਮੇਸ਼ਾ ਸਫਲ ਹੁੰਦੇ ਰਹਿਣਾ ਹੈ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਕਿ ਤੁਸੀਂ ਪਰਮੇਸ਼ਰ 'ਚ ਬਣੇ ਰਹੋ। ਪਰਮੇਸ਼ਰ ਕਹਿੰਦਾ ਤੁਸੀਂ ਮੇਰੇ ਵਿੱਚ ਬਣੇ ਰਹੋ ਤਾਂ ਮੈਂ ਤੁਹਾਡੇ ਵਿੱਚ ਬਣਿਆ ਰਵਾਂਗਾ। ਫਿਰ ਪਰਮੇਸ਼ਰ ਸਾਡੇ ਵਿੱਚ ਬਣਿਆ ਰਹੇਗਾ। ਜੇ ਅਸੀਂ ਪਰਮੇਸ਼ਰ ਨੂੰ ਖੋਜਾਂਗੇ, ਅਸੀਂ ਪਰਮੇਸ਼ਰ ਦੇ ਨਾਲ ਬਣੇ ਰਵਾਂਗੇ, ਫਿਰ ਪਰਮੇਸ਼ਰ ਸਾਡੇ ਨਾਲ ਬਣਿਆ ਰਹੇਗਾ। ਹਾਲੇਲੂਇਆ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਜੋ ਦੇਖਦੇ 145 ਜ਼ਬੂਰ ਉਹਦੀ 18 ਆਇਤ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ। ਹਾਲੇਲੂਇਆ। ਹਾਲੇਲੂਇਆ। 145 ਜ਼ਬੂਰ ਉਹਦੀ 18 ਆਇਤ ਆਪਾਂ ਪਰਮੇਸ਼ਰ ਦੇ ਵਚਨ ਚ ਦੇਖਦੇ ਹਾਂ। ਯਹੋਵਾ ਉਹਨਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹਨੂੰ ਪੁਕਾਰਦੇ ਹਨ। ਹਾਂ, ਉਹਨਾਂ ਸਭਨਾਂ ਦੇ ਜਿਹੜੇ ਸੱਚਾਈ ਨਾਲ
ਪੁਕਾਰਦੇ ਹਨ। ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ। ਸੱਚਮੁੱਚ ਮੇਰੇ ਜੀ ਜੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ 145 ਜ਼ਬੂਰ ਦੀ 18 ਐਤ ਦੇ ਵਿੱਚ ਕਿ ਯਹੋਵਾ ਉਹਨਾਂ ਸਭਨਾਂ ਦੇ ਨੇੜੇ ਹੈ, ਯਹੋਵਾ ਉਹਨਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹਨੂੰ ਪੁਕਾਰਦੇ ਆ। ਹਾਲੇਲੂਇਆ, ਉਹਨਾਂ ਦੇ ਨਾਲ ਨੇੜੇ ਆ ਜਿਹੜੇ ਉਹਨੂੰ ਪੁਕਾਰਦੇ ਆ, ਹਮੇਸ਼ਾ ਦਿਨ ਰਾਤ ਉਹਦੇ ਤੇ ਧਿਆਨ ਕਰਦੇ ਆ, ਦੁਆਵਾਂ ਕਰਦੇ ਆ, ਵਚਨ ਪੜ੍ਹਦੇ ਆ ਔਰ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਗੁਜ਼ਾਰਦੇ ਆ। ਹਮੇਸ਼ਾ ਪਰਮੇਸ਼ਰ ਉਹਨਾਂ ਦੇ ਨੇੜੇ ਆ ਮੇਰੇ ਜੀ ਜੋ, ਹਾਲੇਲੂਇਆ। ਅਤੇ ਉਹਨਾਂ ਸਭਨਾਂ ਦੇ ਜਿਹੜੇ ਸੱਚਾਈ ਨਾਲ ਜਿਹੜੇ ਸੱਚਾਈ ਦੇ ਨਾਲ ਪੁਕਾਰਦੇ ਆ। ਹਾਲੇਲੂਇਆ, ਥੈਂਕ ਯੂ ਜੀਸਸ। ਜਿਹੜੇ ਸੱਚਾਈ ਦੇ ਨਾਲ ਪੁਕਾਰਦੇ ਆ ਉਹ ਪਰਮੇਸ਼ਰ ਜਿਹੜਾ ਆ ਉਹਨਾਂ ਦੇ ਨੇੜੇ ਆ ਮੇਰੇ ਜੀ ਜੋ, ਹਾਲੇਲੂਇਆ। ਇਸ ਤਰ੍ਹਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਚਨ 'ਚ ਲਿਖਿਆ ਸਾਡਾ ਮੇਨ ਵਿਸ਼ਾ ਵੀ ਇਹ ਹੈ ਕਿ ਜੇਕਰ ਤੁਸੀਂ ਪ੍ਰਭੂ ਨੂੰ ਖੋਜੋ ਤਾਂ ਤੁਸੀਂ ਬਰਕਤਾਂ ਪਾਓਗੇ ਮੇਰੇ ਜੀ ਜੋ, ਹਾਲੇਲੂਇਆ। ਥੈਂਕ ਯੂ ਜੀਸਸ, ਹਾਲੇਲੂਇਆ। ਅਸੀਂ ਕੀ ਕਰਨਾ ਆ? ਸੱਚਾਈ ਦੇ ਨਾਲ ਪਰਮੇਸ਼ਰ ਨੂੰ ਪੁਕਾਰਨਾ, ਤਾਂ ਫਿਰ ਪਰਮੇਸ਼ਰ ਸਾਡੇ ਨਾਲ ਆ। ਹਾਲੇਲੂਇਆ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਹੋਰ ਦੇਖਾਂਗੇ ਗਲਾਤੀਆਂ ਦੀਆਂ 2 ਬਾਬ 28 2 ਬਾਬ ਦੀ ਅਸੀਂ 20 ਆਇਤ ਪਰਮੇਸ਼ਰ ਦੇ ਵਚਨ 'ਚੋਂ ਦੇਖਦੇ ਹਾਂ। ਹਾਲੇਲੂਇਆ, ਥੈਂਕ ਯੂ ਜੀਸਸ। ਗਲਾਤੀਆਂ ਉਹਦਾ 20 ਬਾਬ ਉਹਦੀ 2 ਬਾਬ ਦੀ 20 ਆਇਤ ਆਪਾਂ ਦੇਖਦੇ ਹਾਂ। ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ, ਪਰ ਹੁਣ ਤੋਂ ਮੈਂ ਨਹੀਂ ਜਿਉਂਦਾ, ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ। ਹਾਲੇਲੂਇਆ, ਥੈਂਕ ਯੂ। ਕੀ ਲਿਖਿਆ ਪਰਮੇਸ਼ਰ ਦੇ ਵਿੱਚ? ਜੋ ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ। ਕਿਸ ਤਰ੍ਹਾਂ ਸਲੀਬ ਦਿੱਤਾ ਗਿਆ? ਜੋ ਅਸੀਂ ਕੰਮ ਜਿਹੜੇ ਪਹਿਲਾਂ ਕਰਦੇ ਸੀ ਉਹ ਖਤਮ ਹੋ ਗਏ ਸਾਡੇ। ਅਸੀਂ ਮਸੀਹ ਦੀ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਆ ਮਾਰ ਦਿੱਤੀ ਹੈ। ਉਹ ਜ਼ਿੰਦਗੀ ਕਿਹੜੀ ਮਾਰ ਦਿੱਤੀ ਹੈ? ਜਿਹੜੇ ਬੁਰੇ ਕੰਮ, ਬੁਰੇ ਖਿਆਲ, ਬੁਰੀਆਂ ਆਦਤਾਂ, ਚੋਰ, ਤੂਫਾਨ, ਹੋਰ ਕਈ ਤਰ੍ਹਾਂ ਦੇ ਕੰਮ ਜਿਹੜੇ ਅਸੀਂ ਮਾਰ ਦਿੱਤਾ, ਉਹਨਾਂ ਤੋਂ ਮਰ ਗਏ ਅਸੀਂ। ਹਾਲੇਲੂਇਆ। ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹੂੰ, ਤਾਂ ਮੈਂ ਤਾਂ ਨਹੀਂ, ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ। ਹਾਲੇਲੂਇਆ। ਹੁਣ ਮਸੀਹ ਮੇਰੇ ਵਿੱਚ ਜਿਉਂਦਾ ਹੈ। ਹਾਲੇਲੂਇਆ। ਜਦੋਂ ਮਸੀਹ ਤੁਹਾਡੇ ਵਿੱਚ ਜਿਉਂਦਾ ਹੈ ਤਾਂ ਮੇਰੇ ਜਦੋਂ ਫਿਰ ਤੁਸੀਂ ਮਸੀਹ ਦੇ ਵਰਗੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਤਾਂ ਮਸੀਹ ਫਿਰ ਤੁਹਾਡੇ ਵਿੱਚ ਜਿਉਂਦਾ ਨਜ਼ਰ ਆਉਂਦਾ ਮੇਰੇ ਜੀ। ਹਾਲੇਲੂਇਆ। ਮਸੀਹ ਹਾਲੇਲੂਇਆ ਜਿਉਂਦਾ। ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ, ਜੋ ਪਰਮੇਸ਼ਰ ਦੇ ਪੁੱਤਰ ਉੱਤੇ ਨਿਹਚਾ ਨਾਲ ਭੋਗਦਾ ਹਾਂ, ਜਿਹਨੇ ਮੇਰੇ ਨਾਲ ਪ੍ਰੇਮ ਕੀਤਾ। ਕਹਿੰਦਾ ਹੁਣ ਕੋਈ ਵੀ ਜਿਹੜਾ ਮੈਂ ਆਪਣਾ ਜੀਵਨ ਭੋਗਦਾ ਆ ਉਹ ਮਸੀਹ ਦੇ ਪੁੱਤਰ ਨਿਹਚਾ ਦੇ ਨਾਲ ਭੋਗਦਾ ਹਾਂ, ਜਿਹਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਜਿਹਨੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਜਿਹੜਾ ਕਹਿੰਦਾ ਹੁਣ ਮੈਂ ਆਪਣਾ ਜਿਹੜਾ ਆਪਣਾ ਭੋਗਦਾ ਆ, ਸਰੀਰ ਭੋਗਦਾ ਆ, ਉਹ ਪਰਮੇਸ਼ਰ ਦੇ ਪੁੱਤਰ ਦੇ ਨਿਹਚਾ ਨਾਲ ਭੋਗਦਾ ਆ। ਹਾਲੇਲੂਇਆ। ਇਹ ਮੇਰੇ ਜੀਜੋ ਜਦੋਂ ਅਸੀਂ ਮਸੀਹ ਦੇ ਵਿੱਚ ਆ ਜਾਂਦੇ, ਮਸੀਹ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਆਪਣਾ ਜੀਵਨ ਜਿਹੜਾ ਪਰਮੇਸ਼ਰ ਦੇ ਨਾਲ ਜੁੜਨ ਦੇ ਨਾਲ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਤਾਂ ਸੱਚਮੁੱਚ ਵੀ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਹਰ ਕੰਮ ਜਿਹੜਾ ਆ ਉਹ ਮਰ ਜਾਂਦਾ ਹੈ। ਅਸੀਂ ਉਹਨੂੰ ਮਾਰ ਕੇ ਉਹਨੂੰ ਪਰੇ ਛੱਡ ਦਿੰਦੇ ਆ ਤਾਂ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਪਰਮੇਸ਼ਰ ਦੇ ਵਿੱਚ ਨਵੀਂ ਗੁਜ਼ਾਰਨੀ ਸ਼ੁਰੂ ਕਰ ਦਿੰਦੇ ਆ। ਹਾਲੇਲੂਇਆ। ਸੋ ਪਰਮੇਸ਼ਰ ਦੇ ਪੁੱਤਰ ਉੱਤੇ ਨਿਹਚਾ ਨਾਲ ਭੋਗਦਾ ਹਾਂ, ਜਿਹਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਹਾਲੇਲੂਇਆ। ਥੈਂਕ ਯੂ ਜੀਸਸ। ਹਾਲੇਲੂਇਆ। ਸੱਚ ਵਿੱਚ ਮੇਰੇ ਜੀ ਜਦੋਂ ਆਪਣੀਆਂ ਜ਼ਿੰਦਗੀਆਂ ਨੂੰ ਅਸੀਂ ਪਰਮੇਸ਼ਰ ਦੇ ਨਾਲ ਜੋੜਦੇ ਨੇ ਤਾਂ ਫਿਰ ਅਸੀਂ ਹਰ ਕੰਮ ਦੇ ਵਿੱਚ ਸਫਲ ਹੁੰਦੇ ਹਾਂ, ਹਰ ਗੱਲ ਦੇ ਵਿੱਚ ਅਸੀਂ ਸਫਲ ਹੁੰਦੇ ਹਾਂ। ਹਾਲੇਲੂਇਆ। ਇੱਕ ਆਇਤ ਆਪਾਂ ਦੇਖ ਕੇ ਇਸ ਨੂੰ ਬੰਦ ਕਰਾਂਗੇ ਔਰ ਇਫਸੀਆਂ ਦੀ ਕਿਤਾਬ। ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਓ ਮੇਰੇ ਪ੍ਰਭੂ ਦੇ ਪ੍ਰਭੂ। ਇਫਸੀਆਂ ਹਾਲੇਲੂਇਆ। ਇਫਸੀਆਂ 3 ਬਾਬ ਦੀ 20 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੁਣ ਉਹਦੀ ਜਿਹੜਾ ਅਜਿਹਾ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਹਾਂ, ਸੋਚਦੇ ਹਾਂ, ਉਹ ਨਾਲੇ ਅਤੇ ਅਤ ਵਧੇਕ ਕਰ ਸਕਦਾ ਹੈ। ਹਾਲੇਲੂਇਆ। ਮੇਰੇ ਜੀ ਜੋ ਕੁਝ ਵੀ ਅਸੀਂ ਸੋਚਦੇ ਹਾਂ ਉਹ ਤੋਂ ਜ਼ਿਆਦਾ ਵਧੇਕ ਜਿਹੜਾ ਆ ਸਾਡੇ ਲਈ ਪਰਮੇਸ਼ਰ ਕਰ ਸਕਦਾ ਹੈ। ਕਈ ਵਾਰੀ ਅਸੀਂ ਛੋਟੀ ਚੀਜ਼ ਸੋਚਦੇ ਹਾਂ ਵੀ ਆ ਸਾਡੇ ਲਈ ਹੋ ਜਾਏ, ਪਰ ਪਰਮੇਸ਼ਰ ਉਹ ਤੋਂ ਵੱਧ ਕੇ ਸਾਨੂੰ ਦੇਣਾ ਚਾਹੁੰਦਾ ਹੈ। ਕੋਈ ਅੱਛਾ ਚੀਜ਼ ਅਸੀਂ ਚਾਹੁੰਦੇ ਹਾਂ ਜਾਂ ਅੱਛਾ ਘਰ ਜਾਂ ਅੱਛੀ ਕੋਈ ਹੋਰ ਕੀ ਚੀਜ਼ ਚਾਹੁੰਦੇ ਹਾਂ ਜਿਹੜੀ ਕਿ ਸਾਨੂੰ ਜ਼ਰੂਰਤ ਹੈ, ਪਰ ਪਰਮੇਸ਼ਰ ਉਹਦੇ ਨਾਲੋਂ ਵੀ ਉੱਪਰ ਤੁਹਾਨੂੰ ਦੇਣਾ ਚਾਹੁੰਦਾ ਹੈ। ਹਾਲੇਲੂਇਆ। ਕਈ ਵਾਰ ਅਸੀਂ ਛੋਟੀਆਂ ਚੀਜ਼ਾਂ ਦੇ ਮਗਰ ਲੱਗੇ ਰਹਿੰਦੇ ਆ, ਪਰ ਪਰਮੇਸ਼ਰ ਸਾਨੂੰ ਉਹਨਾਂ ਤੋਂ ਵੀ ਵੱਡੀਆਂ ਚੀਜ਼ਾਂ ਦੇਣਾ ਚਾਹੁੰਦਾ। ਤੁਹਾਡੀ ਸਮਰਥ ਤੋਂ ਜ਼ਿਆਦਾ ਵੀ ਪਰਮੇਸ਼ਰ ਕਹਿੰਦਾ ਆ ਮੈਂ ਤੁਹਾਡੇ ਲਈ ਕਰਾਂਗਾ, ਤੁਹਾਡੇ ਲਈ ਕਰਾਂਗਾ। ਹਾਲੇਲੂਇਆ। ਉਹ ਸਮਰੱਥ ਦੇ ਅਨਸਾਰ ਜੋ ਸਾਡੇ ਵਿੱਚ ਪਹੁੰਚਦੀ ਹੈ ਕਲੀਸਿਆ ਵਿੱਚ, ਅਤੇ ਮਸੀਹ ਹੁਣ
ਮਸੀਹ ਯਿਸੂ ਵਿੱਚ ਸਾਰੀਆਂ ਪੀੜ੍ਹੀਆਂ ਤੱਕ ਜੁਗੋ ਜੁਗ ਉਹਦੀ ਵਡਿਆਈ ਹੋਵੇ। ਮੇਰੇ ਜੋ ਕਈ ਵਾਰੀ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਲ ਜਦੋਂ ਆਪਣੀਆਂ ਜ਼ਿੰਦਗੀਆਂ ਪੂਰੀ ਤੌਰ ਤੇ ਜੋੜ ਲੈਂਦੇ ਆ ਤਾਂ ਕਈ ਵਾਰ ਅਸੀਂ ਛੋਟੀ ਛੋਟੀਆਂ ਚੀਜ਼ਾਂ ਨੂੰ ਅਸੀਂ ਮੰਗਦੇ ਆ ਕਿ ਸਾਡੇ ਲਈ ਹੋ ਜਾਣ, ਪਰ ਪਰਮੇਸ਼ਰ ਸਾਨੂੰ ਉਹਦੇ ਤੋਂ ਵੀ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਉਹ ਦੇਣਾ ਮੰਗਦੇ ਆ ਮੇਰੇ ਚ। ਪਰ ਗੱਲ ਸ਼ਰਤ ਇਹੀ ਹੈ ਕਿ ਅਸੀਂ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਮਸੀਹ ਦੇ ਨਾਲ ਪੂਰੀ ਤੌਰ ਤੇ ਜੋੜ ਲੈਂਦੇ ਆ, ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਬਰਕਤਾਂ ਤੇ ਬਰਕਤ ਤੇ ਆਸ਼ਾ ਦਿਆਂਗਾ ਔਰ ਤੁਹਾਨੂੰ ਮੈਂ ਬੁਲੰਦੀਆਂ ਤੇ ਲੈ ਕੇ ਜਾਏਗਾ। ਹਾਲੇਲੂਇਆ। ਤਾਂ ਫਿਰ ਪਰਮੇਸ਼ਰ ਦੇ ਵਚਨ ਚ ਇਹੀ ਲਿਖਿਆ, ਜੇਕਰ ਮੈਨੂੰ ਖੋਜੋ ਤਾਂ ਫਿਰ ਤੁਸੀਂ ਬਰਕਤਾਂ ਪਾਓਗੇ। ਹਾਲੇਲੂਇਆ। ਪਰਮੇਸ਼ਰ ਇਹਨਾਂ ਵਚਨਾਂ ਦਾ